व्यूअर्स वेलकम बैक ऑन प्रोग्राम। सो व्यूअर्स सिख जगत ਲਈ ਜਿਹੜੀ ਪਾਕਿਸਤਾਨ ਤੋਂ ਬਹੁਤ ਹੀ ਵੱਡੀ ਜਿਹੜੀ ਖਬਰ ਹੈ ਉਹ ਆਈ ਹੈ ਕਿ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਵਿੱਚ ਇਸ ਵਰੇ ਤੋਂ ਜਿਹੜੀਆਂ ਕਲਾਸਾਂ ਨੇ ਉਹ ਸ਼ੁਰੂ ਹੋ ਰਹੀਆਂ ਹਨ ਔਰ ਵਿਦਿਆਰਥੀਆਂ ਦਾ ਜਿਹੜਾ ਐਡਮਿਸ਼ਨ ਹੈ ਉਹ ਜਾਰੀ ਹੈ। ਸੋ ਅਸੀਂ ਪਾਕਿਸਤਾਨ ਸਰਕਾਰ ਦਾ ਇਸ ਪਹਿਲ ਕਦਮੀ ਲਈ ਸ਼ੁਕਰੀਆ ਅਦਾ ਕਰ ਰਹੇ ਹਾਂ। ਸੋ ਇਸ ਦੇ ਉੱਪਰ ਆਪਾਂ ਵਿਚਾਰਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਨ ਸਾਥ ਤੁਰਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਜਿੱਥੇ ਅਸੀਂ ਭਾਰਤ ਦੇ ਵਿੱਚ ਸਿੱਖਾਂ ਦੀ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਜਿਹੜੀ ਹੋਈ ਔਰ ਇਸ ਵੇਲੇ ਵੀ ਜਦੋਂ ਮੈਂ ਕਹਿੰਦਾ ਕਿ ਇੱਕ ਨਸਲਕੁਸ਼ੀ ਸਾਡੇ ਸਿਰ ਦੇ ਉੱਤੇ ਮੰਡਰਾ ਰਹੀ ਹੈ, ਪੰਜਾਬ ਦੇ ਜੋ ਹਾਲਾਤ ਨੇ ਉਹ ਦੱਸ ਰਹੇ ਨੇ ਕਿ ਡੈਲੀਬਰੇਟਲੀ ਇਸ ਕਿਸਮ ਦੀ ਸਿਚੁਏਸ਼ਨ ਕੰਟਰਾਈਵ ਕੀਤੀ ਜਾ ਰਹੀ ਹੈ ਤਾਂ ਕਿ ਸਿੱਖ ਨਸਲਕੁਸ਼ੀ ਨੂੰ ਜਸਟੀਫਾਈ ਕੀਤਾ ਜਾ ਸਕੇ। ਉੱਥੇ ਦੂਸਰੇ ਪਾਸੇ ਪਾਕਿਸਤਾਨ ਦੀ ਧਰਤੀ ਤੋਂ ਜਿੱਥੇ ਬੇਸ਼ੱਕ ਅਸੀਂ ਫਿਕਰਮੰਦ ਹੈ ਅੰਦਰੂਨੀ ਜੋ ਸਿਆਸੀ ਕ੍ਰਾਈਸਿਸ ਚੱਲ ਰਿਹਾ ਔਰ ਅਸੀਂ ਰੱਬ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਭਾਈ ਸੁਸਾਇਟੀ ਦਾ ਇਹ ਜਿਹੜਾ ਕ੍ਰਾਈਸਿਸ ਹੈ ਇਹ ਜਲਦੀ ਖਤਮ ਹੋਏ, ਚੋਣਾਂ ਹੋਣ, ਆਮ ਲੋਕ ਜਿਹੜੇ ਨੇ ਉਹ ਜਿਹੜਾ ਆਪਣੀ ਕਿਸਮਤ ਔਰ ਆਪਣੇ ਮੁਲਕ ਨੂੰ ਅੱਗੇ ਲੈ ਕੇ ਜਾਣ। ਲੇਕਿਨ ਇਸ ਸਭ ਦੇ ਬਾਵਜੂਦ ਪਿਛਲੇ ਵਰ੍ਹਿਆਂ ਦੇ ਵਿੱਚ ਜਿਵੇਂ ਪਾਕਿਸਤਾਨ ਦੀ ਹਕੂਮਤ ਆਵਾਮ ਤਾਂ ਹਮੇਸ਼ਾ ਹੀ ਉਹ ਸਿੱਖਾਂ ਦੇ ਨਾਲ ਮੁਹੱਬਤ ਪਿਆਰ ਕਰਦੀ ਰਹੀ, ਪਰ ਹਕੂਮਤੀ ਨੀਤੀਆਂ ਦੇ ਵਿੱਚ ਜਦੋਂ 2019 ਦੇ ਵਿੱਚ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਦਾ ਹੈ 550ਵੇਂ ਵਰ੍ਹੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ, ਇੱਕ ਬਹੁਤ ਚੰਗੀ ਖਬਰ ਸੀ। ਔਰ ਉਸ ਤੋਂ ਬਹੁਤ ਪਹਿਲਾਂ ਜਿਹੜਾ ਇੱਕ ਐਫਰਟ ਜਿਸ ਦੇ ਵਿੱਚ ਡਾਕਟਰ ਇਕਦਾਰ ਕਰਾਮਤ ਚੀਮਾ ਜਿਨ੍ਹਾਂ ਜ਼ਮਾਨਿਆਂ 'ਚੋਂ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਰਜਿਸਟਰਾਰ ਸੀ ਅੱਜ ਤੋਂ 20-22 ਸਾਲ ਪਹਿਲਾਂ, ਉਸ ਜ਼ਮਾਨੇ ਦੇ ਵਿੱਚ ਹੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੂਸਰੇ ਡਾਇਸਪੋਰਾ ਤੋਂ ਜਿਹੜੇ ਸਿੱਖ ਜਾਣ ਵਾਲੇ ਨੇ ਇਹ ਇੱਕ ਥਾਟ ਉੱਥੇ ਦਿੱਤਾ ਗਿਆ। ਉਸ 'ਤੇ ਥੋੜ੍ਹੀ ਕੰਮ ਹੋਣਾ ਸ਼ੁਰੂ ਹੋਇਆ ਕਿ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਉਹਨਾਂ ਦੇ ਜਨਮ ਸਥਾਨ ਦੇ ਵਿਖੇ ਗੁਰੂ ਨਾਨਕ ਯੂਨੀਵਰਸਿਟੀ ਸਥਾਪਿਤ ਕੀਤੀ ਜਾਏ। ਔਰ ਸਾਡਾ ਡ੍ਰੀਮ ਤਾਂ ਇਹੀ ਹੈ ਕਿ ਇੱਕ ਦਿਨ ਇੰਟਰਨੈਸ਼ਨਲ ਲੈਵਲ ਦੀ ਯੂਨੀਵਰਸਿਟੀ ਹੋਏ ਜਿੱਥੇ ਬਾਹਰੋਂ ਵੀ ਸਿੱਖ ਜਿਹੜੇ ਨੇ ਉਹ ਆਪਣੇ ਬੱਚਿਆਂ ਨੂੰ ਉੱਥੇ ਜਿੱਥੇ ਸਿੱਖੀ ਵੈਲਿਊਜ਼ ਤੇ ਜਿਹੜੀਆਂ ਭਾਰਤ ਦੀਆਂ ਯੂਨੀਵਰਸਿਟੀਆਂ ਖਾਸ ਤੌਰ 'ਤੇ ਪੰਜਾਬ 'ਚ ਨੇ ਉਹ ਤਾਂ ਹਿੰਦੂਆਈਜ਼ ਹੀ ਕੀਤੀਆਂ ਹੋਈਆਂ ਨੇ, ਉਸ ਕਿਸਮ ਦੀ ਪੜ੍ਹਾਈ ਉੱਥੇ ਹੁੰਦੀ ਹੈ। ਔਰ ਇਸ ਦੇ ਲਈ ਫਿਰ ਥਾਂ ਮਾਰਕ ਹੋਈ, ਫਿਰ ਥੋੜ੍ਹੀ ਪ੍ਰੋਬਲਮ ਡਿਲੇ 'ਚ ਹੋਇਆ ਕਿ ਉਹਨੂੰ ਪਤਾ ਨਹੀਂ ਕਿਹਨਾਂ ਹਾਲਾਤਾਂ 'ਚ ਮੁਰੀਦ ਕੇ ਸ਼ਿਫਟ ਕਰਨ ਦੀ ਗੱਲ ਹੋਈ। ਪਰ ਨਨਕਾਣਾ ਸਾਹਿਬ ਦੇ ਲੋਕਾਂ ਨੇ ਖਾਸ ਤੌਰ 'ਤੇ ਉੱਥੋਂ ਦੇ ਵਕੀਲਾਂ ਨੇ ਦੋਨਾਂ ਨੇ ਕਿਹਾ ਜੀ ਨਹੀਂ, ਇਹ ਸਾਡੀ ਧਰਤੀ ਹੈ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦੀ, ਇਹ ਯੂਨੀਵਰਸਿਟੀ ਇੱਥੇ ਹੀ ਬਣੇ। ਔਰ ਇਵੈਂਚੁਅਲੀ ਉਹਦੇ ਲਈ ਬਹੁਤ ਵੱਡਾ ਕੰਪਲੈਕਸ ਵੀ ਮਾਰਕ ਕੀਤਾ ਗਿਆ, 4 ਦੀਵਾਰੀ ਬਣੀ। ਔਰ ਦੂਜੀ ਔਰ ਜਿਹੜੀ ਖਬਰ ਹੁਣ ਮੀਡੀਆ ਦੇ ਵਿੱਚ ਹੈ ਔਰ ਇਹ ਡਾਇਰੈਕਟਲੀ ਜਿਹੜੇ ਵਾਈਸ ਚਾਂਸਲਰ ਥਾਪੇ ਗਏ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੇ ਡਾਕਟਰ ਮੁਹੰਮਦ ਅਫਜ਼ਲ, ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਜਿਹੜਾ ਮੀਡੀਆ ਦੇ ਨਾਲ ਗੱਲ ਕੀਤੀ ਹੈ ਔਰ ਦਰਸ਼ਕ ਦੇਖ ਸਕਦੇ ਨੇ ਯੂਨੀਵਰਸਿਟੀ ਦੀ ਬਣੀ ਇਮਾਰਤ ਵੀ। ਔਰ ਮੈਂ ਖਬਰ ਇਵੇਂ ਹੀ ਪੜ੍ਹ ਦਿੰਦਾ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਜਨਮ ਭੂਮੀ ਪਾਕਿਸਤਾਨ ਦੇ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਆਦਮਪੁਰਾ ਵਿਖੇ ਸ਼ਫੀਕ ਕੰਸਟਰਕਸ਼ਨ ਕੰਪਨੀ ਵੱਲੋਂ ਲਗਭਗ 107 ਏਕੜ ਜ਼ਮੀਨ 'ਤੇ ਉਸਾਰੀ ਗਈ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਨੇ। ਯੂਨੀਵਰਸਿਟੀ 'ਚ ਪੜ੍ਹਾਈ ਕਰਨ ਲਈ ਸ਼੍ਰੀ ਨਨਕਾਣਾ ਸਾਹਿਬ, ਸ਼ੇਖੂਪੁਰਾ, ਜੜ੍ਹਾਂਵਾਲਾ, ਉਕਾੜਾ ਤੇ ਆਸ-ਪਾਸ ਦੇ ਹੋਰਨਾਂ ਇਲਾਕਿਆਂ ਦੇ 5000 ਤੋਂ 10000 ਸਟੂਡੈਂਟਸ ਨੇ ਵੱਖ-ਵੱਖ ਕੋਰਸਾਂ ਲਈ ਅਪਲਾਈ ਕੀਤਾ। ਸੋ 5000 ਤੋਂ 10,000 ਤੱਕ ਆਲਰੇਡੀ ਜਿਹੜੇ ਨੇ ਉਹ ਰਜਿਸਟਰਡ ਨੇ। ਔਰ ਇਹ ਗੱਲ ਡਾਕਟਰ ਮੁਹੰਮਦ ਅਫਜ਼ਲ ਨੇ ਦੱਸੀ ਹੈ ਕਿ ਯੂਨੀਵਰਸਿਟੀਆਂ ਦੇ ਐਡਮਿਨਿਸਟ੍ਰੇਟਿਵ ਬਲਾਕ, ਕਲਾਸਰੂਮ, ਲੈਬੋਰਟਰੀਆਂ, ਹੋਸਟਲ ਤੇ ਕੁਝ ਹੋਰ ਇਮਾਰਤਾਂ ਦੀ ਉਸਾਰੀ ਅੰਤਮ ਪੜਾਅ 'ਚ ਹੈ। ਪਰ ਸਟੂਡੈਂਟਸ ਦੀ ਪੜ੍ਹਾਈ 'ਚ ਕੋਈ ਰੁਕਾਵਟ ਨਾ ਆਏ ਇਸ ਲਈ ਫਿਲਹਾਲ ਇਹ ਕਲਾਸਾਂ ਨਨਕਾਣਾ ਸਾਹਿਬ ਦੀ ਦਾਨਿਸ਼ ਅਥਾਰਟੀ ਦੀ ਇਮਾਰਤ ਸ਼ੁਰੂ ਕੀਤੀਆਂ ਗਈਆਂ ਨੇ। ਅਜੇ ਕੁਛ ਇਮਾਰਤਾਂ ਫਾਈਨਲ ਸਟੇਜ 'ਤੇ ਪਹੁੰਚੀਆਂ ਨੇ। ਔਰ ਉਹਨਾਂ ਨੇ ਅੱਗੋਂ ਦੱਸਿਆ ਕਿ ਇਸ ਵੇਲੇ ਜਿਹੜੇ ਨੇ 1000 ਤੋਂ ਜ਼ਿਆਦਾ ਸਟੂਡੈਂਟ ਵਿਦਿਆਰਥਣਾਂ ਬॉयਜ਼ ਐਂਡ ਗਰਲਸ ਉਹ ਵੱਖ-ਵੱਖ ਕੋਰਸਾਂ ਲਈ ਪੜ੍ਹਾਈ ਲਈ ਪਹੁੰਚ ਰਹੀਆਂ ਨੇ। ਅਗਲੇ ਸੈਸ਼ਨ ਤੱਕ ਯੂਨੀਵਰਸਿਟੀ ਦੀ ਇਮਾਰਤ ਪੂਰੀ ਤਰ੍ਹਾਂ ਤਿਆਰ ਹੋ ਜਾਣ 'ਤੇ ਪੰਜਾਬੀ ਤਹਿਜ਼ੀਬ ਤੇ ਸਿੱਖੀਜ਼ਮ ਬਾਰੇ ਕੋਰਸ ਸ਼ੁਰੂ ਕੀਤੇ ਜਾਣਗੇ। ਇਸ ਯੂਨੀਵਰਸਿਟੀ 'ਚ ਗੁਰਮੁਖੀ,
ਪੰਜਾਬੀ, ਅੰਗਰੇਜ਼ੀ, ਉਰਦੂ ਸਮੇਤ ਅੱਡ-ਅੱਡ ਜ਼ਬਾਨਾਂ 'ਚ ਤੇ ਹੋਰ ਕੋਰਸ ਵੀ ਪੜ੍ਹਾਏ ਜਾਣਗੇ। ਔਰ ਇਹ ਜਿਹੜੀਆਂ ਨੇ ਨਾਮਵਰ ਯੂਨੀਵਰਸਿਟੀਆਂ ਦੇ ਨਾਲ ਇਸ ਤੇ ਐਡ ਵੀ ਕੀਤਾ ਜਾਏਗਾ। ਹੋਸਟਲ ਵੀ ਬਣਾਏ ਜਾ ਰਹੇ ਨੇ ਔਰ ਤਾਂ ਕਿ ਹੋਸਟਲ ਮੁਕੰਮਲ ਹੋਣ ਤੇ ਬਾਹਰਲੇ ਮੁਲਕਾਂ 'ਚ ਰਹਿੰਦੇ ਸਿੱਖ ਵਿਦਿਆਰਥੀ ਵੀ ਯੂਨੀਵਰਸਿਟੀ 'ਚ ਆ ਕੇ ਆਪਣੀ ਪੜ੍ਹਾਈ ਕਰ ਸਕਣ, ਇਸ ਲਈ ਖੁੱਲ੍ਹਾ ਸੱਦਾ ਦਿੱਤਾ ਜਾਏਗਾ। ਸੋ ਇੱਕ ਬੜੀ ਪੋਜ਼ਿਟਿਵ ਖਬਰ ਹੈ। ਪਰ ਨਾਲ ਹੀ ਇੱਕ ਖਬਰ ਜਿਹੜੀ ਅੱਜ ਦੀ ਨਿਊਜ਼ ਦੇ ਵਿੱਚ ਵੀ ਹੈ ਕਿ ਲਾਹੌਰ ਦੇ ਮਿਊਜ਼ੀਅਮ 'ਚ ਪਹਿਲੀ ਵਾਰ ਇੱਕ ਬੜੀ ਖੂਬਸੂਰਤ ਪਾਲਕੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਥਾਪਿਤ ਕੀਤਾ ਗਿਆ। ਇਹ ਵੀ ਮੈਂ ਐਸਾ ਜਿਵੇਂ ਪੰਜਾਬੀ ਮੀਡੀਆ 'ਚ ਲੱਗੀ ਹੈ ਕਿ ਪਾਕਿਸਤਾਨ ਦੇ ਇਤਿਹਾਸ 'ਚ ਪਹਿਲੀ ਵਾਰ ਲਾਹੌਰ ਮਿਊਜ਼ੀਅਮ ਵਿਖੇ ਸਿੱਖ ਸਟੂਡੈਂਟਸ ਆਫ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਸਦਕਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਸਾਹਿਬ ਸ਼ੋਭਿਤ ਕੀਤਾ ਜਾਏਗਾ। ਉਸ ਪਾਲਕੀ ਸਾਹਿਬ ਦਾ ਪ੍ਰਕਾਸ਼ ਕੀਤਾ ਜਾ ਰਿਹਾ। ਦਰਸ਼ਕ ਇਸ ਪਿਕਚਰ ਨੂੰ ਵੀ ਦੇਖ ਸਕਦੇ ਨੇ। ਇਹ ਜਿਹੜੀ ਇਨਫੋਰਮੇਸ਼ਨ ਹੈ ਪਾਕਿਸਤਾਨ ਦੇ ਆਗੂ ਤੇ ਕ੍ਰਿਕਟਰ ਜਿਹੜਾ ਬੜਾ ਉਭਰਵਾਂ ਕ੍ਰਿਕਟਰ ਹੈ ਮਹਿੰਦਰਪਾਲ ਸਿੰਘ ਨੇ ਦੱਸਿਆ ਔਰ ਉਹਨਾਂ ਨੇ ਆਪਣੇ ਇਹ ਕਿਹਾ ਕਿ ਉਹਨਾਂ ਨੇ ਅਜਾਇਬ ਘਰ ਮਿਊਜ਼ੀਅਮ ਦੇ ਪ੍ਰਬੰਧਕਾਂ ਤੋਂ ਮਨਜ਼ੂਰੀ ਲਈ ਔਰ 19ਵੀਂ ਸਦੀ ਦਾ ਇੱਕ ਪੁਰਾਣੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ ਉਸ ਨੂੰ ਪੂਰੇ ਨਿਯਮਾਂ ਦੇ ਨਾਲ ਸਥਾਪਿਤ ਕੀਤਾ ਗਿਆ ਔਰ ਉਹਨਾਂ ਨੇ ਕਿਹਾ ਵੀ ਅਸੀਂ ਪ੍ਰਕਾਸ਼ ਕਰਨ ਦੀ ਮਨਜ਼ੂਰੀ ਲਈ ਹੈ ਔਰ ਆਉਣ ਵਾਲੇ ਪੀਰੀਅਡ 'ਚ ਵੀ ਉਹਨਾਂ ਨੇ ਇਹ ਵੀ ਭਰੋਸਾ ਲਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਵਜੋਂ ਪਾਲਕੀ ਸਾਹਿਬ ਨੂੰ ਅਜਾਇਬ ਘਰ 'ਚ ਵਿਸ਼ੇਸ਼ ਸਥਾਨ ਤੇ ਸਥਾਪਿਤ ਕੀਤਾ ਜਾਏਗਾ। ਸੋ ਇਹ ਪੋਜ਼ਿਟਿਵ ਖਬਰਾਂ ਨੇ ਔਰ ਅਸੀਂ ਪਾਕਿਸਤਾਨ ਦੀ ਹਕੂਮਤ ਉਹਨਾਂ ਦੇ ਅਦਾਰੇ ਬਿਲਕੁਲ ਖਾਸ ਤੌਰ ਤੇ ਜਿਵੇਂ ਲਾਹੌਰ ਮਿਊਜ਼ੀਅਮ ਦੀ ਖਬਰ ਹੈ ਔਰ ਜ਼ਾਹਰ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਇਸ ਵੇਲੇ ਚੌਧਰੀ ਪਰਵੇਜ਼ ਇਲਾਹੀ ਪੰਜਾਬ ਦੇ ਚੀਫ ਮਿਨਿਸਟਰ ਨੇ ਔਰ ਜ਼ਰੂਰ ਫੰਡਸ ਅਲਾਟ ਹੋਏ ਨੇ ਤਾਂ ਹੀ ਇਹ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਕੰਮ ਮੁਕੰਮਲ ਹੋ ਰਿਹਾ। ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ। ਸ੍ਰੀ ਰਾਗ ਮਹੱਲਾ ਪੰਜਵਾਂ ਛੰਦ ਪੰਜਵੇਂ ਪਾਤਸ਼ਾਹ ਦੇ ਸ਼ਬਦ ਦੇ 2 ਪਦੇ ਅਸੀਂ ਕੱਲ ਵਿਚਾਰੇ ਸੀ। ਅੱਜ 3 ਹੋਰ ਜਿਹੜੇ ਪਦੇ ਨੇ ਸ਼ਬਦ ਮੁਕੰਮਲ ਹੋਏਗਾ ਔਰ ਜਿਵੇਂ ਅਸੀਂ ਕਿਹਾ ਸੀ ਕਿ ਕਿਤੇ ਇੱਕ ਸੰਕੇਤਕ ਚਿੰਨ੍ਹ ਦੇ ਤੌਰ ਤੇ ਮੇਰੀ ਮਾਏ, ਕਿਤੇ ਬਾਬੁਲਾ, ਇਹ ਲਫ਼ਜ਼ ਮਾਂ ਪਿਤਾ ਐਡਰੈਸ ਕਰਕੇ ਆਪਣੀ ਰੂਹਾਨੀ ਜਿਹੜੀ ਹੈ ਸਫ਼ਰ ਦੀ ਗੱਲ ਹੈ, ਕਿਤੇ ਵੈਰਾਗ ਹੈ, ਕਿਤੇ ਵਸਲ ਹੈ। ਇਸ ਸ਼ਬਦ ਦੇ ਵਿੱਚ ਮਨ ਪਿਆਰਿਆ, ਆਪਣੇ ਮਨ ਨੂੰ ਐਡਰੈਸ ਕੀਤਾ ਪਿਆਰੇ ਸ਼ਬਦ ਦੇ ਨਾਲ। ਸੋ ਇਹ ਤੀਸਰਾ ਪਦ ਹੈ, ਮਨ ਪਿਆਰਿਆ ਜੀਓ ਮਿੱਤਰਾ ਹਰ ਲੱਦੇ ਖੇਪ ਸਵੱਲੀ। ਮਨ ਪਿਆਰਿਆ ਜੀਓ ਮਿੱਤਰਾ ਹਰ ਦਰ ਨੇਚਲ ਮੱਲੀ। ਹਰ ਦਰ ਸੇਵੇ ਅਲਖ ਅਪੇਵੇ ਨੇਚਲ ਆਸਣ ਪਾਇਆ। ਤੈਂ ਜਨਮ ਨਾ ਮਰਨ ਨਾ ਆਵਣ ਜਾਣਾ ਸੰਸਾ ਦੁਖ ਮਿਟਾਇਆ। ਚਿੱਤਰ ਗੁਪਤ ਕਾ ਕਾਗਦ ਫਾਰਿਆ ਜਮ ਦੂਤਾਂ ਕਛੂ ਨਾ ਚੱਲੀ। ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵੱਲੀ। ਹੁਣ ਜਦੋਂ ਅਸੀਂ ਖੇਪ ਕਹਿੰਦੇ ਨੇ ਲੋੜ ਨੂੰ ਕਿ ਹੇ ਮੇਰੇ ਮਨ ਪਿਆਰੇ, ਇਹ ਤੂੰ ਦੇਖ ਕਿ ਤੂੰ ਵਾਹਿਗੁਰੂ ਦੇ ਨਾਮ ਦੀ ਯਾਦ ਦੀ ਖੇਪ ਹੀ ਜਿਹੜੀ ਸਵੱਲੀ ਹੈ। ਜਿਹੜੀ ਗੱਲ ਬੇਫਜ਼ੂਲ ਹੁੰਦੀ ਹੈ ਉਹਨੂੰ ਅਸੀਂ ਕਵੱਲਾ ਕਹਿੰਦੇ ਤੇ ਜਿਹੜੀ ਸਵੱਲਾ ਜਿਹੜੀ ਪੋਜ਼ਿਟਿਵ ਹੈ ਕਿ ਭਾਈ ਤੂੰ ਜਿਹੜੀ ਖੇਪ ਲੱਦਣੀ ਹੈ, ਜਿਹੜੀ ਪੰਡ ਬੰਨਣੀ ਹੈ, ਜੋ ਜੀਵਨ ਦੇ ਅੰਦਰ ਕਮਾਣਾ ਉਹ ਜਿਹੜਾ ਵਾਹਿਗੁਰੂ ਦੇ ਨਾਮ ਦੀ ਖੇਪ ਨੂੰ ਲਾ ਦੋ ਹੀ ਸਵੱਲੀ ਹੈ। ਕਿਉਂਕਿ ਜੇ ਇਹੀ ਖੇਪ ਹੈ ਮੇਰੇ ਮਨ ਪਿਆਰਿਆ ਜੀਓ ਮਿੱਤਰਾ ਹਰ ਦਰ ਨਿਹਚਲ ਮੱਲੀ, ਕਿ ਇਹੀ ਹਰੀ ਦੇ ਨਾਮ ਦੀ ਖੇਪ ਉਸ ਵਾਹਿਗੁਰੂ ਦੇ ਜਿਹੜਾ ਵਾਹਿਗੁਰੂ ਹਮੇਸ਼ਾ ਰਹਿਣ ਵਾਲਾ ਹੈ, ਇਟਰਨਲ ਹੈ, ਨੇਚਲ ਹੈ, ਉਸ ਦੇ ਦਰ ਦੇ ਉੱਤੇ ਇਹੀ ਪ੍ਰਵਾਨ ਹੈ। ਹਰ ਦਰ ਸੇਵੇ ਅਲਖ ਅਪੇਵੇ, ਕਿ ਉਹ ਵਾਹਿਗੁਰੂ ਜਿਹੜਾ ਅਲਖ ਹੈ ਉਸ ਦੀ ਸੇਵਾ ਦੇ ਵਿੱਚ ਜੁਟਿਆ ਰਹਿ। ਨੇਚਲ ਆਸਣ, ਉਹ ਵਾਹਿਗੁਰੂ ਹਮੇਸ਼ਾ ਰਹਿਣ ਵਾਲਾ ਹੈ, ਨੇਚਲ ਹੈ। ਤੈ ਜਨਮ ਨਾ ਮਰਨ ਨਾ ਆਵਣ ਜਾਣਾ ਸੰਸਾ ਦੁੱਖ ਮਿਟਾਇਆ। ਉਹ ਵਾਹਿਗੁਰੂ ਸ਼ੰਕੇ ਦੂਰ ਕਰਨ ਵਾਲਾ ਹੈ, ਉਹ ਜੀਵਨ ਮੌਤ ਦੇ ਗੇੜ ਦੇ ਵਿੱਚ ਨਹੀਂ ਆਉਂਦਾ। ਚਿੱਤਰ ਗੁਪਤ ਕਾ ਕਾਗਦ ਫਾਰਿਆ ਜਮ ਦੂਤਾਂ ਕਛੂ ਨਾ ਚੱਲੀ, ਕਿ ਜਦੋਂ ਵਾਹਿਗੁਰੂ ਦੇ ਨਾਮ ਦੀ ਸਵੱਲੀ ਖੇਪ ਸਾਡੇ ਪੱਲੇ ਹੋਏਗੀ ਤੇ ਜਿਹਨੇ ਹਿਸਾਬ ਕਿਤਾਬ ਕੋਈ ਗਲਤ ਵੀ ਲਿਖੇ ਹੋਏ ਨੇ ਪਹਿਲੇ ਜੀਵਨ 'ਚ ਅਸੀਂ ਕੀ ਕੀਤਾ ਉਹਦਾ ਵੀ ਵਰਕਾ ਪਾੜਿਆ ਜਾਏਗਾ। ਉੱਥੇ ਕੋਈ ਕਿਸੇ ਹੋਰ ਐਂਜਲ ਆਫ ਡੈਥ ਦਾ ਕੋਈ ਜ਼ੋਰ ਨਹੀਂ ਚੱਲੇਗਾ। ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵੱਲੀ। ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਭਾਈ ਇਹੀ ਆਪਣੇ ਆਪ ਨੂੰ ਸਬਕ ਦਿਓ ਔਰ ਇਹੀ ਸਬਕ ਮੈਂ
ਜਿਹੜਾ ਗੁਰੂ ਸਾਹਿਬ ਕਹਿੰਦੇ ਨੇ ਕਿ ਤੁਹਾਨੂੰ ਸਭ ਨੂੰ ਦੇ ਰਿਹਾ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵਰਲੀ, ਕਿ ਉਸ ਵਾਹਿਗੁਰੂ ਦੀ ਯਾਦ ਦੀ ਸਵਰਲੀ ਖੇਪ ਹੀ ਲੱਦ ਕੇ ਇਸ ਧਰਤੀ ਤੋਂ ਜਾਓ। ਮਨ ਪਿਆਰਿਆ ਜੀਓ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ, ਮਨ ਪਿਆਰਿਆ ਜੀਓ ਮਿੱਤਰਾ ਹਰ ਨਾਮ ਜਪਤ ਪਰਗਾਸੋ, ਸਿਮਰ ਸੁਆਮੀ ਸੁਖੈ ਗਾਮੀ ਇਛ ਸਗਲੀ ਪੁੰਨੀਐ, ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਿਰੀ ਵਿਛੁੰਨਿਆ, ਅੰਤਰ ਬਾਹਰ ਸਰਬਤ ਰਵਿਆ ਮਨ ਉਪਜਿਆ ਵਿਸਵਾਸੋ, ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ। ਹੇ ਮੇਰੇ ਮਨ ਪਿਆਰੇ ਤੂੰ ਸੰਤਾਂ ਦੀ ਸੰਗਤ ਕਰ, ਜਿਹੜੇ ਰੱਬ ਦੇ ਪਿਆਰੇ ਨੇ, ਰੱਬ ਨਾਲ ਜੁੜੇ ਹੋਏ ਨੇ, ਕਿਉਂਕਿ ਜੇ ਉਹਨਾਂ ਦੀ ਸੰਗਤ 'ਚ ਰਹੇਗਾ ਫਿਰ ਤੇਰੇ ਅੰਦਰ ਵਾਹਿਗੁਰੂ ਦੇ ਨਾਮ ਦੀ ਜੋਤ ਦਾ ਪ੍ਰਗਾਸ ਹੁੰਦਾ ਚਲਾ ਜਾਏਗਾ। ਉਹ ਵਾਹਿਗੁਰੂ ਉਹ ਸੁਆਮੀ, ਉਹ ਮਾਲਕ ਜਿਹੜਾ ਸੁੱਖ ਦੇਣ ਵਾਲਾ ਹੈ, ਸਾਰੀਆਂ ਇੱਛਾਵਾਂ ਪੂਰੀਆਂ ਕਰਦਾ, ਔਰ ਸਾਡੀ ਪੂਰਬਲੀ ਕਮਾਈ ਨੂੰ ਜਦੋਂ ਵਾਹਿਗੁਰੂ ਰਹਿਮਤ ਕਰਕੇ ਜਿਹੜਾ ਉਹ ਸਵੱਲਾ ਕਰਦਾ ਤੇ ਫਿਰ ਵਾਹਿਗੁਰੂ ਦੇ ਨਾਲੋਂ ਜਿਹੜਾ ਪਿਆਰ ਵਿਛੋੜਾ ਉਹ ਦੂਰ ਹੁੰਦਾ ਹੈ, ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ। ਇਸ ਗੱਲ ਦੀ ਸਮਝ ਆਉਂਦੀ ਹੈ ਕਿ ਅੰਤਰ ਬਾਹਰ ਸਰਬੱਤ ਰਵਿਆ, ਕਿ ਉਹ ਅੰਦਰ ਬਾਹਰ ਕੁੱਲ ਦੁਨੀਆ 'ਚ ਓਮਨੀ ਪ੍ਰੈਜ਼ੈਂਟ ਹੈ। ਮਨ ਦੇ ਅੰਦਰ ਉਸ ਵਾਹਿਗੁਰੂ ਦੇ ਪਿਆਰ ਦਾ ਵਿਸ਼ਵਾਸ ਪੈਦਾ ਹੁੰਦਾ ਹੈ। ਔਰ ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਭਾਈ ਇਹ ਗੱਲ ਦਾ ਧਿਆਨ ਕਰ ਸੰਤਾਂ ਸੰਗ ਨਿਵਾਸੇ, ਆਪਣੇ ਮਨ ਨੂੰ ਇਹੀ ਜਿਹੜਾ ਹਦਾਇਤ ਦੇ ਕਿ ਉਹ ਸੰਤਾਂ ਦੀ ਸੰਗਤ ਦੇ ਵਿੱਚ ਆਪਣਾ ਜੀਵਨ ਗੁਜ਼ਾਰੇ। ਔਰ ਅਖੀਰਲਾ ਪਦ ਹੈ ਹਰ ਰਾਮ ਰਾਮ ਮੇਰੇ ਬਾਬੋਲਾ, ਪਿਰ ਮਿਲ ਧਨ ਵੇਲ ਵਧੰਦੀ, ਹਰ ਜੁਗੈ ਜੁਗੋ ਜੁਗ ਜੁਗੈ ਜੁਗੋ ਸਦ ਪੀੜੀ ਗੁਰੂ ਚਲੰਦੀ, ਜੁਗ ਜੁਗ ਪੀੜੀ ਚੱਲੈ ਸਤਿਗੁਰ ਕੀ, ਜਿਨੇ ਗੁਰਮੁਖ ਨਾਮ ਤੇ ਆਇਆ ਹਰ ਪੁਰਖ ਨਾ ਕਬ ਹੀ ਬਿਨਸੈ ਜਾਵੇ, ਨਿਤ ਦੇਵੈ ਚੜ੍ਹੈ ਸਵਾਇਆ, ਨਾਨਕ ਸੰਤ ਸੰਤ ਹਰ ਏਕੋ, ਜਪ ਹਰ ਹਰ ਨਾਮ ਸੁਹੰਦੀ, ਹਰ ਰਾਮ ਰਾਮ ਮੇਰੇ ਬਾਬੁਲਾ, ਪਿਰ ਮਿਲ ਧਨ ਵੇਲ ਵਧੰਦੀ। ਇਹ ਤਤਸਾਰ ਹੈ ਸਾਰੇ ਦਾ। ਹਰ ਰਾਮ ਰਾਮ ਮੇਰੇ ਬਾਬੁਲਾ, ਪਿਰ ਮਿਲ ਧਨ ਵੇਲ ਵਧੰਦੀ। ਹੁਣ ਐਡਰੈਸ ਬਾਬਲ ਨੂੰ ਹੈ, ਪਿਤਾ ਨੂੰ ਹੈ ਕਿ ਹੇ ਮੇਰੇ ਪਿਤਾ, ਉਸ ਵਾਹਿਗੁਰੂ ਨੇ, ਰਾਮ ਹੈ ਜਿਹੜਾ ਰਮਿਆ ਹੋਇਆ ਹਰ ਇੱਕ ਦੇ ਵਿੱਚ ਮੌਜੂਦ ਹੈ, ਕਿ ਮੈਂ ਜਦੋਂ ਆਪਣੇ ਪਿਆਰੇ ਨੂੰ ਮਿਲਿਆ, ਉਸ ਵਾਹਿਗੁਰੂ ਦੇ ਨਾਲ ਮੇਰਾ ਮੇਲ ਹੋਇਆ, ਤੇ ਮੈਂ ਜਿਹੜਾ ਉਸ ਸਾਰੇ ਦੇ ਨਾਲ ਮੇਰੇ ਅੰਦਰ ਹੋਰ ਵੀ ਚਾਅ ਆਇਆ, ਮੇਰੀ ਵੇਲ ਵੱਧਦੀ ਗਈ, ਮੇਰੀ ਮੁਹੱਬਤ, ਮੇਰਾ ਪਿਆਰ, ਮੇਰੇ ਅੰਦਰਲਾ ਸਿਮਰਨ, ਮੇਰੇ ਅੰਦਰਲਾ ਚਾਅ ਉਸ ਵਾਹਿਗੁਰੂ ਦੇ ਮੇਲ ਦੇ ਨਾਲ, ਜਿਹੜਾ ਉਹ ਵਾਹਿਗੁਰੂ ਜਿਹੜਾ ਦੋ ਵਾਰ ਕਿਹਾ ਹਰ ਰਾਮ ਰਾਮ, ਜਿਹੜਾ ਰਮਿਆ ਹੋਇਆ ਉਸ ਪਿਆਰੇ ਨਾਲ ਮਿਲ ਕੇ ਮੇਰੀ ਪ੍ਰੀਤ ਵੱਧਦੀ ਚਲੀ ਗਈ। ਕਿਉਂਕਿ ਉਹ ਵਾਹਿਗੁਰੂ ਜੁਗੈ ਜੁਗੋ ਜੁਗ ਜੁਗੈ ਜੁਗੋ ਜੁਗ, ਦੋ ਵਾਰ, ਜਿਵੇਂ ਰਵਣਾ ਦੋ ਵਾਰ ਸੀ, ਰਾਮ ਰਾਮ ਦੋ ਵਾਰ ਸੀ, ਇਵੇਂ ਹੀ ਹੈ ਕਿ ਉਹ ਵਾਹਿਗੁਰੂ ਹਰ ਯੁੱਗ ਦੇ ਵਿੱਚ ਹੈ, ਹਰ ਯੁੱਗ ਵਿੱਚ ਹੈ। ਸਦ ਪੀੜੀ ਗੁਰੂ ਚਲੰਦੀ, ਕਿ ਉਹ ਹਮੇਸ਼ਾ ਹੀ ਉਸ ਵਾਹਿਗੁਰੂ ਦੇ ਨਾਲ ਜੁੜੇ ਹੋਏ ਜਿਹੜੇ ਨੇ, ਉਹ ਹਮੇਸ਼ਾ ਹੀ ਜਿਹੜੇ ਨੇ ਉਹ ਪ੍ਰੋਸਪਰਸ ਹੋਣਗੇ, ਉਹ ਖੁਸ਼ਹਾਲੀ 'ਚ ਹੋਣਗੇ, ਹਮੇਸ਼ਾ ਚੜ੍ਹਦੀ ਕਲਾ 'ਚ ਹੋਣਗੇ। ਜੁਗ ਜੁਗ ਪੀੜੀ ਚੱਲੈ ਸਤਿਗੁਰ ਕੀ, ਜਿਨੀ ਗੁਰਮੁਖ ਨਾਮ ਤੇ ਆਇਆ, ਕਿ ਇਹ ਜਿਵੇਂ ਦੁਨੀਆਦਾਰੀ ਇੱਕ ਪੀੜੀ ਚੱਲਣਾ ਹੁੰਦਾ ਹੈ ਕਿ ਪੁੱਤਰ ਦੇ ਅੱਗੋਂ ਪੁੱਤਰ ਧੀਆਂ, ਪਰ ਇੱਥੇ ਉਹ ਹੈ ਕਿ ਜਦੋਂ ਵਾਹਿਗੁਰੂ ਦੇ ਜਿਹੜਾ ਨਾਮ ਨਾਲ ਜੁੜਿਆ ਹੈ ਉਹ ਅਗਲਿਆਂ ਨੂੰ ਵੀ ਜੋੜਦਾ ਜਾਂਦਾ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਕਿ ਉਹਨਾਂ ਦੇ ਨਾਲ ਹੋਰ ਕਿੰਨੇ ਉਹਨਾਂ ਦਾ ਪਾਰ ਉਤਾਰਾ ਹੁੰਦਾ ਹੈ। ਤੇ ਜੁਗ ਜੁਗ ਪੀੜੀ ਚੱਲੈ ਸਤਿਗੁਰ ਕੀ, ਜਿਨੀ ਗੁਰਮੁਖ ਨਾਮ ਤੇ ਆਇਆ ਹਰ ਪੁਰਖ ਨਾ ਕਬ ਹੀ ਬਿਨਸੈ ਜਾਵੇ, ਨਿਤ ਦੇਵੈ ਚੜ੍ਹੈ ਸਵਾਇਆ। ਜਿਹੜਾ ਵਾਹਿਗੁਰੂ ਦਾ ਬੰਦਾ ਹੈ ਉਹ ਕਦੇ ਵੀ ਨਾ ਉਹਦਾ ਵਿਨਾਸ਼ ਹੁੰਦਾ ਹੈ, ਨਾ ਉਹ ਕਿਤੇ ਜਾਂਦਾ ਹੈ, ਉਸ ਹਮੇਸ਼ਾ ਹੀ ਜਿਹੜਾ ਉਹ ਤਰੱਕੀਆਂ ਵੱਲ ਜਾਂਦਾ ਹੈ, ਉਸ ਦੀ ਨਿਤ ਚੜ੍ਹੈ ਸਵਾਇਆ, ਉਸ ਦੀ ਹਾਲਤ ਚੜ੍ਹਦੀ ਕਲਾ ਦੀ ਹੁੰਦੀ ਹੈ। ਨਾਨਕ ਸੰਤ ਸੰਤ ਹਰ ਏਕੋ, ਜਪ ਹਰ ਹਰ ਨਾਮ ਸੁਹੰਦੀ। ਪੰਜਵੇਂ ਨਾਨਕ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਉਹ ਵਾਹਿਗੁਰੂ ਦੋ ਵਾਰ, ਜਿਵੇਂ ਹਰ ਤੁਕ ਦੇ ਵਿੱਚ ਰਾਮ ਰਾਮ ਵੀ ਦੋ ਵਾਰ, ਜੁਗ ਜੁਗ ਵੀ ਦੋ ਵਾਰ, ਸੰਤ, ਇਹ ਹੈ ਓਵਰ ਐਮਫੈਸਿਸ ਕਿਸੇ ਗੱਲ ਦੇ ਉੱਤੇ ਸਮਝਾਉਣ ਦੇ ਲਈ ਕਿ ਭਾਈ ਉਹੀ ਜਿਹੜਾ ਉਹ ਸੰਤਾਂ ਦਾ ਸੰਤ ਹੈ। ਜਦੋਂ ਸੰਤ ਅਸੀਂ ਕਈ ਵਾਰੀ ਦੁਨਿਆਵੀ ਸੰਤ ਨਾਲ ਜੁੜ ਕੇ ਉੱਥੇ ਹੀ ਬਹਿ ਜਾਂਦੇ,
ਇਹ ਜੁੜਨਾ ਅਸੀਂ ਉਧਰ ਹੀ ਹੈ ਜਿਹੜਾ ਸੰਤਾਂ ਦਾ ਸੰਤ ਹੈ। ਨਾਨਕ ਸੰਤ ਸੰਤ ਹਰ ਏਕੋ, ਜਪ ਹਰ ਹਰ ਨਾਮ, ਉਹੀ ਸੰਤਾਂ ਦਾ ਸੰਤ ਹੈ। ਉਸ ਵਾਹਿਗੁਰੂ ਦੇ ਨਾਲ ਮਿਲ ਕੇ ਨਾਮ ਅੰਦਰ ਵਸਦਾ ਹੈ, ਜੀਵਨ ਸਫਲ ਹੁੰਦਾ ਹੈ। ਹਰ ਰਾਮ ਰਾਮ ਮੇਰੇ ਬਾਬਲਾ, ਹੇ ਮੇਰੇ ਪਿਤਾ, ਹੇ ਮੇਰੇ ਬਾਪੂ, ਮੈਂ ਉਹ ਰਮਿਆ ਹੋਇਆ ਵਾਹਿਗੁਰੂ ਮੇਰੇ ਅੰਦਰ ਵਸਿਆ। ਫਿਰ ਮਿਲ ਧਨ ਵੇਲ ਵਧੰਦੀ, ਜਦੋਂ ਹੀ ਮੈਂ ਉਸ ਵਾਹਿਗੁਰੂ ਦੇ ਨਾਲ ਆਪਣੇ ਉਸ ਸਵਾਮੀ ਦੇ ਨਾਲ ਮੇਰੀ ਰੂਹ ਮਿਲੀ ਹੈ, ਮੈਂ ਜਿਹੜਾ ਹੈ ਅੱਗੇ ਨਾਲੋਂ ਵੀ ਖਿੜ ਰਿਹਾ, ਜਿਵੇਂ ਮਾਨੋ ਇਹ ਵੇਲ ਵੱਧਦੀ ਹੋਈ ਔਰ ਫੁੱਲ ਦੇ ਵਿੱਚ ਜੀਵਨ ਦੇ ਵਿੱਚ ਪੂਰਾ ਖਿੜਾ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreport.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੀ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।